ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਬਿਲ ਪੁਲਟੇ ਉਹਨਾਂ ਨੂੰ ਡਾਇਰੈਕਟਰ ਆਫ ਇੰਟੈਲੀਜੈਂਸ, ਨੈਸ਼ਨਲ ਇੰਟੈਲੀਜੈਂਸ ਦੇ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਨਾਮਜ਼ਦ ਕੀਤਾ ਗਿਆ ਆ। ਤੁਲਸੀ ਗੱਬੜ ਦੀ ਥਾਂ ਦੇ ਉੱਤੇ ਇਹ ਹੁਣ ਇੱਥੇ ਇਹਨਾਂ ਦੀ ਭੂਮਿਕਾ ਦੇ ਵਿੱਚ ਹੋਣਗੇ। ਇਹ ਹਰਜੋਤ ਸਿੰਘ ਜੀ ਘਰ ਹੋਮ ਬਿਲਡਰ ਆ। ਇਹ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਵਿੱਚ ਡਾਇਰੈਕਟਰ ਦੇ ਤੌਰ ਦੇ ਉੱਤੇ ਕੰਮ ਕਰਦਾ ਹੈ। ਟਰੰਪ ਹੁਣਾਂ ਦਾ ਕੱਟੜ ਜਿਹੜਾ ਉਹ ਸਮਰਥਕ ਆ। ਇਹ ਹੁਣ ਘਰ ਬਣਾਉਂਦਾ ਅਮਰੀਕਾ ਦੀਆਂ ਟੌਪ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਜ਼ ਆ ਉਹਨਾਂ ਦੇ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਹੁਣ ਕੰਮ ਜਿਹੜਾ ਉਹ ਕਰੇਗਾ। ਟਰੰਪ ਉਹਨਾਂ ਨੇ ਲਿਖਿਆ, ਕਹਿੰਦੇ ਵੀ ਇਹ ਫਰੈਡੀ ਮੈਕ ਤੇ ਫੈਨੀ ਮੇ ਦੇ ਜਿਹੜੇ ਚੇਅਰਮੈਨ ਦੇ ਤੌਰ ਦੇ ਉੱਤੇ ਤੇ ਡਾਇਰੈਕਟਰ ਹਾਊਸਿੰਗ ਏਜੰਸੀ ਦਾ ਜਿਹੜਾ ਉਹ ਕੰਮ ਕਰਦਾ ਸੀਗਾ। ਸੋ ਕਹਿੰਦੇ ਵੀ ਇਹ ਠੀਕ ਆ, ਵਧੀਆ ਆ। ਇਹ ਬੰਦੇ ਨੂੰ ਆਪਾਂ ਜਿਹੜੇ ਸੈਂਸਿਟਿਵ ਮੈਟਰ ਆ, deep experience in managing the most sensitive matters in America, safety and soundness of market, $10 trillion at Fannie Mae, Freddie Mac, ਤੇ ਉਹ ਕੰਮ ਕਰਦਾ ਹੈ। ਇਸ ਲਈ ਇਹਨੂੰ ਹੁਣ ਆਪਾਂ ਨੈਸ਼ਨਲ ਇੰਟੈਲੀਜੈਂਸ ਦੀ ਭੂਮਿਕਾ ਦੇ ਵਿੱਚ ਲਾਵਾਂਗੇ। ਸੋ ਆਈ ਥਿੰਕ ਇਟਸ ਅ ਕਲਾਊਨ ਸ਼ੋ ਰਾਈਟ ਨਾਓ, ਵੀ ਕਿ ਜੋਕਰਾਂ ਵਾਲਾ ਕੰਮ ਜਿਹੜਾ ਇਸ ਟਾਈਮ ਚੱਲ ਰਿਹਾ। ਘਰ ਬਣਾਉਣ ਵਾਲਾ ਜਿਹੜਾ ਬਿਲਡਰ ਆ ਉਹਨੂੰ ਇੰਟੈਲੀਜੈਂਸ ਦੇ ਵਿੱਚ ਜਿਹੜਾ ਉਹਦਾ ਡਾਇਰੈਕਟਰ ਠੋਕ ਦਿੱਤਾ ਗਿਆ ਆ। ਹੁਣ ਇੰਟੈਲੀਜੈਂਸ ਦੇ ਵਿੱਚ CIA, FBI ਤੇ ਹੋਰ ਪਤਾ ਨਹੀਂ ਅਮਰੀਕਾ ਦੀਆਂ ਕਿੰਨੀਆਂ ਇੰਟੈਲੀਜੈਂਸ ਏਜੰਸੀਜ਼ ਜਿਹੜੀਆਂ ਆਉਂਦੀਆਂ ਆ। ਇਹ ਲੰਬਰ ਦੀਆਂ ਪ੍ਰਾਈਸਾਂ ਥੋੜ੍ਹੀ ਸੈੱਟ ਕਰਦੀਆਂ ਇੱਥੇ ਵੀ ਕਿਸ ਤਰੀਕੇ ਦੇ ਨਾਲ ਵੀ ਕੀ ਹੋ ਰਿਹਾ ਤੇ ਕਿਵੇਂ ਹੋ ਰਿਹਾ ਆ। ਸੋ ਹਾਊਸਿੰਗ ਏਜੰਸੀ ਵਾਲਾ ਜਿਹੜਾ ਬੰਦਾ ਆ ਉਹ ਹੁਣ ਡਾਇਰੈਕਟਰ ਆ ਨੈਸ਼ਨਲ ਇੰਟੈਲੀਜੈਂਸ ਦਾ। ਸੋ ਇਹ ਕੈਬਨਿਟ ਦਾ ਜਿਹੜਾ ਉਹ ਰੋਲ ਹੁੰਦਾ ਆ। ਉੱਦਾਂ ਤਾਂ ਜੇ ਐਕਟਿੰਗ ਤੌਰ ਦੇ ਉੱਤੇ ਕਰਦੇ ਰਹਿਣ ਫਿਰ ਇਹਨਾਂ ਨੂੰ ਸੈਨੇਟ ਦੀ ਕਨਫਰਮੇਸ਼ਨ ਦੀ ਲੋੜ ਨਹੀਂ ਆ। ਬਟ ਜੇ ਡਾਇਰੈਕਟਰ ਐਕਚੁਅਲ ਦੇ ਵਿੱਚ ਉਹਨਾਂ ਨੇ ਹੋਣਾ ਤਾਂ ਫਿਰ ਸੈਨੇਟ ਕਨਫਰਮੇਸ਼ਨ ਦੇ ਵਿੱਚੋਂ ਜਿਹੜਾ ਉਹ ਚੱਲੇਗਾ। ਸੋ ਐਕਟਿੰਗ ਕਪੈਸਿਟੀ ਦੇ ਵਿੱਚ ਕਰਨ ਦੇ ਨਾਲ ਇਹ ਬਾਈਪਾਸ ਕਰ ਦਿੱਤਾ ਜਾਂਦਾ ਹੈ। ਪ੍ਰੈਜ਼ੀਡੈਂਟਸ ਦੇ ਕੋਲ ਪਾਵਰ ਹੁੰਦੀ ਆ ਵੀ ਜੇ ਸੈਨੇਟ ਨਹੀਂ ਵੀ ਅਪਰੂਵ ਕਰਦੀ ਤਾਂ ਉਹਨਾਂ ਨੂੰ ਐਕਟਿੰਗ ਵਾਲੀ ਜਿਹੜੀ ਭੂਮਿਕਾ ਦੇ ਵਿੱਚੋਂ ਕੰਮ ਜਿਹੜਾ ਆ ਉਹ ਪੂਰਾ ਹੀ ਕਰਵਾ ਲਿਆ ਜਾਵੇ, ਜਿੰਨੀ ਦੇਰ ਤੱਕ ਕੋਈ ਪਰਮਾਨੈਂਟ ਜਿਹੜੀ ਪਿਕ ਆ ਇਸ ਜੌਬ ਦੇ ਲਈ ਕਹਿੰਦੇ ਵੀ ਉਹ ਨਹੀਂ ਆ ਗਈ ਹੁੰਦੀ। ਸੋ ਹਰਜੋਤ ਸਿੰਘ ਜੀ, ਇਹਦੇ ਵਿੱਚ ਆਪਾਂ ਹੁਣ ਦੇਖਦੇ ਹਾਂ ਵੀ ਕੀ ਬਣਦਾ ਆ। ਪਰ ਹਾਊਸਿੰਗ ਫਾਈਨੈਂਸ ਏਜੰਸੀ ਦਾ ਜਿਹੜਾ ਡਾਇਰੈਕਟਰ ਆ ਬਿਲ ਪੁਲਟੇ, ਉਹ ਹੁਣ ਅਮਰੀਕਾ ਦੀ ਇੰਟੈਲੀਜੈਂਸ ਦਾ ਜਿਹੜਾ ਉਹ ਐਕਟਿੰਗ ਡਾਇਰੈਕਟਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਵੇਗਾ। ਮਾਰਚ 2025 ਦੇ ਵਿੱਚ ਫੈਡਰਲ ਹਾਊਸਿੰਗ ਫਾਈਨੈਂਸ ਏਜੰਸੀ ਦੇ ਨੂੰ ਹੈੱਡ ਕਰਨ ਦੇ ਲਈ ਇਹਨਾਂ ਨੂੰ ਕਨਫਰਮ ਕੀਤਾ ਗਿਆ ਸੀ ਸੈਨੇਟ ਵੱਲੋਂ 56 ਦੇ ਮੁਕਾਬਲੇ 43 ਵੋਟਾਂ ਦੇ ਨਾਲ। 3 ਡੈਮੋਕ੍ਰੇਟਸ ਜੁਆਇਨ ਕੀਤੇ ਸੀ ਰਿਪਬਲਿਕਨਸ ਦੇ ਨਾਲ ਉਹਨਾਂ ਦੀ ਜਿਹੜੀ ਨੋਮੀਨੇਸ਼ਨ ਦੇ ਲਈ। ਸੈਨੇਟਰ ਐਂਜਲਾ ਅਲੋਸਬਰੁਕ ਜੋ ਮੈਰੀਲੈਂਡ ਤੋਂ ਆ, ਰੂਬਨ ਗੈਲੇਗੋ ਐਰੀਜ਼ੋਨਾ ਤੋਂ, ਅਲੀਸਾ ਸਲੌਟਕਿਨ ਮਿਸ਼ੀਗਨ ਤੋਂ। ਤੇ ਇਸ ਰੋਲ ਦੇ ਵਿੱਚ ਉਹਨਾਂ ਨੇ ਡੈਮੋਕ੍ਰੇਟਸ ਨੂੰ ਕਾਫੀ ਟਾਰਗੇਟ ਕੀਤਾ ਸੀ। 2 ਕ੍ਰਿਮੀਨਲ ਰੈਫਰਲ ਉਹਨਾਂ ਨੇ ਜਿਹੜੇ ਆ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮਸ ਉਹਦੇ ਅਗੇਂਸਟ ਲਾਈ ਸੀ ਪੇ ਇੰਸ਼ੋਰੈਂਸ ਫਰਾਡ ਕੀਤਾ ਜੀ ਇਹਨਾਂ ਨੇ। ਘਰ ਦਾ ਲੋਨ ਦੀ ਜਿਹੜੀ ਐਪਲੀਕੇਸ਼ਨ ਆ ਉਹ ਪ੍ਰਾਇਮਰੀ ਹੋਣ ਭਰਿਆ। ਸੈਨੇਟਰ ਮਾਰਕ ਵਾਰਨਰ ਵਰਜੀਨੀਆ ਦੇ ਜਿਹੜੇ ਟੌਪ ਦੇ ਡੈਮੋਕ੍ਰੇਟ ਆ ਸੈਨੇਟ ਇੰਟੈਲੀਜੈਂਸ ਕਮੇਟੀ ਤੇ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜਾ ਡਿਸੀਜਨ ਆ ਪੁਲਟੇ ਨੂੰ ਬਣਾਉਣ ਦਾ ਬਹੁਤ ਹੀ ਗਲਤ ਹੈਗਾ ਆ। ਸੋ ਕਹਿੰਦੇ ਵੀ ਉਹਨੂੰ ਕੋਈ ਐਕਸਪੀਰੀਅੰਸ ਹੀ ਨਹੀਂ ਹੈ। ਘੱਟੋ ਘੱਟ ਜਿਹੜੀ ਇੰਟੈਲੀਜੈਂਸ ਦਾ ਹੀ ਕੋਈ ਬੰਦਾ ਹੁੰਦਾ ਕੋਈ। ਤੁਲਸੀ ਗੈਬਰਟ ਸੀ, ਔਰ ਮਿਲਟਰੀ ਦੇ ਵਿੱਚ ਇੰਨੀ ਸੇਵਾ ਕੀਤੀ ਸੀ, ਉਹਨੂੰ ਨੌਲੇਜ ਸੀ ਬਹੁਤ ਪੁਰਾਣੀ ਸੀ। ਸੋ ਇਹ ਕਾਫੀ ਜਿਹੜਾ ਆ ਕੰਟਰੋਵਰਸ਼ੀਅਲ ਹੋਊਗਾ। ਪਰ ਦੇਖਦੇ ਆ ਵੀ ਹੁਣ ਇਹਦੀ ਜਿਹੜੀ ਕਨਫਰਮੇਸ਼ਨ ਆ ਉਹ ਲੈਂਦੇ ਆ ਕਿ ਨਹੀਂ। ਹਰਜੋਤ ਸਿੰਘ ਜੀ ਲੱਗਦਾ ਨਹੀਂ, ਕਿਉਂਕਿ ਹਾਊਸਿੰਗ ਅਫੀਸ਼ੀਅਲ ਤੇ ਐਨਫੋਰਸਰ ਉਹ ਹੁਣ ਇੰਟੈਲੀਜੈਂਸ ਚੀਫ ਜਿਹੜਾ ਉਹ ਹੋਊਗਾ। ਸੋ ਇਹ ਕਮਾਲ ਦੀ ਜਿਹੜੀ ਉਹ ਗੱਲ ਆ ਵੀ ਕੋਈ ਬੈਕਗਰਾਊਂਡ ਨਹੀਂ ਹੈਗਾ ਇਸ ਫੀਲਡ ਦੇ ਵਿੱਚ। ਜਸਟ ਬਿਕੋਜ਼ ਉਹ ਹਾਊਸਿੰਗ ਦੀ ਜਿਹੜੀ ਮਨੀ ਆ ਫਰੈਡੀ ਮੈਕ ਤੇ ਫੈਨੀ ਮੇ ਨੂੰ ਓਵਰਸੀ ਕਰਦਾ ਸੀਗਾ, ਉਹਦਾ ਇੰਟੈਲੀਜੈਂਸ ਦੇ ਨਾਲ ਕੋਈ ਸੰਬੰਧ ਜਿਹੜਾ ਉਹ ਨਹੀਂ ਹੈਗਾ। ਸੈਨੇਟਰ ਅਲੀਸਾ ਸਲੌਟਕਿਨ ਉਹ ਤਾਂ ਖਾਸੀ ਜਿਹੜੀ ਉਹ ਨਿਰਾਸ਼ ਜਿਹੜੀ ਉਹ ਆਈ, ਗੁੱਸੇ 'ਚ ਹੀ ਸੀਗੀ। ਡਿਪਾਰਟਮੈਂਟ ਆਫ ਨੈਸ਼ਨਲ ਸਿਕਿਉਰਿਟੀ ਨੈਸ਼ਨਲ ਇੰਟੈਲੀਜੈਂਸ ਦਾ ਆਫਿਸ ਸਟਾਰਟ ਕਰਨ ਵਾਲਿਆਂ ਦੇ ਵਿੱਚੋਂ ਇੱਕ ਸੀਗੀ। ਤੇ ਕਹਿੰਦੇ ਵੀ ਆਲਰੇਡੀ ਇੰਟੈਲੀਜੈਂਸ ਫੇਲੀਅਰ ਇੰਨੇ ਜਿਹੜੇ ਉਹ ਹੋ ਰਹੇ ਆ ਵੀ ਤੁਸੀਂ ਇੱਦਾਂ ਦੇ ਬੰਦੇ ਨੂੰ ਜਿਹੜਾ ਉਹ ਲਾ ਰਹੇ ਆ।
ਰਿਪਬਲਿਕਨ ਜਿਹੜਾ ਸੈਨੇਟਰ ਜੇਮਸ ਲੈਂਕਫੋਰਡ ਆ, ਉਹ ਇੰਟੈਲੀਜੈਂਸ ਕਮੇਟੀ ਦੇ ਉੱਤੇ ਰਹੇ ਆ। ਉਹ ਨਾਨ ਕਮਿਟਲ ਨੇ, ਕਹਿੰਦੇ ਵੀ ਮੈਨੂੰ ਕੋਈ ਪਤਾ ਨਹੀਂ ਇਹਦੇ ਬੈਕਗਰਾਊਂਡ ਐਕਸਪੀਰੀਅੰਸ ਦਾ, ਵੀ ਉਹਦੀ ਇੰਟੈਲੀਜੈਂਸ ਦੇ ਉੱਤੇ ਕਿੱਦਾਂ ਦੀ, ਆਈ ਡੋਂਟ ਨੋ ਐਟ ਦਿਸ ਪੁਆਇੰਟ। ਕਹਿੰਦੇ ਵੀ ਇਹ ਨਿਊਟਰਲ ਰੋਲ ਜਿਹੜਾ ਉਹ ਹੋਣਾ ਚਾਹੀਦਾ ਸੀਗਾ। ਜਿਹੜੇ ਕਾਰਨਨ ਹੈਗੇ ਨੇ ਰਿਪਬਲਿਕਨਸ, ਉਹਨਾਂ ਨੇ ਵੀ ਇਹਦੇ ਉੱਤੇ ਸਕੈਪਟਿਸਿਜ਼ਮ ਜਿਹੜਾ ਉਹ ਕੀਤਾ ਆ, ਸ਼ੱਕ ਜਿਹੜਾ ਕੀਤਾ ਆ। ਸੂਜ਼ਨ ਕਾਲਿਨ ਜਿਹੜੇ ਆ, ਉਹ ਵੀ ਇੰਟੈਲੀਜੈਂਸ ਕਮੇਟੀ ਦੇ ਉੱਤੇ ਆ। ਉਹਨਾਂ ਨੇ ਵੀ ਬੈਕਗਰਾਊਂਡ ਦੇ ਉੱਤੇ ਇੰਟੈਲੀਜੈਂਸ ਐਕਸਪੀਰੀਅੰਸ ਦੀ ਜਿਹੜੀ ਉਹ ਗੱਲ ਜਿਹੜੀ ਉਹ ਆਖੀ ਆ। ਜੌਨ ਕਾਰਨਨ ਰਿਪਬਲਿਕਨ ਜਿਹੜੇ ਹੈਗੇ ਆ ਟੈਕਸਸ ਤੋਂ, ਜਿਹੜੇ ਹੁਣੇ ਪ੍ਰਾਇਮਰੀ 'ਚ ਹਾਰੇ ਹੈਗੇ ਆ ਕੈਨ ਪੈਕਸਟਨ ਤੋਂ ਹਰਜੋਤ ਸਿੰਘ ਜੀ। ਉਹ ਕਹਿੰਦੇ ਵੀ ਮੈਂ ਕੋਈ ਐਵੀਡੈਂਸ ਨਹੀਂ ਦੇਖਿਆ ਇਹਦੀ ਕੁਆਲੀਫਿਕੇਸ਼ਨ ਦਾ, ਵੀ ਇੰਟੈਲੀਜੈਂਸ ਦੇ ਨਾਲ ਜਿਹੜਾ ਉਹ ਕੁਛ ਹੋਵੇ। ਸੋ ਇਟਸ ਡੈਡ ਔਨ ਅਰਾਈਵਲ ਮੈਨੂੰ ਲੱਗਦਾ ਹੈ ਹਰਜੋਤ ਸਿੰਘ ਜੀ। ਇਹ ਲੱਗਦਾ ਨਹੀਂ ਆ। ਸੋ ਪਰ ਇਹ ਆ ਵੀ ਟਰੰਪ ਹੁਣੀ ਇਹਨੂੰ ਐਕਟਿੰਗ ਡਾਇਰੈਕਟਰ ਦੇ ਜਿਹੜੇ ਉਹ ਤੌਰ ਦੇ ਉੱਤੇ ਹੀ ਉਤੋਂ ਸੇਵਾਵਾਂ ਜਿਹੜੀਆਂ ਉਹ ਲੈ ਲੈਣਗੇ। ਪਰ ਰੌਲਾ ਰੱਪਾ ਜਿਹੜਾ ਹਰਜੋਤ ਸਿੰਘ ਜੀ ਖਾਸਾ ਜਿਹੜਾ ਉਹ ਇਸ ਨੂੰ ਲੈ ਕੇ ਆਲਰੇਡੀ ਜਿਹੜਾ ਉਹ ਪੈ ਚੁੱਕਾ ਆ, ਜਦ ਪੁਲਟੇ ਦਾ ਨਾਮ ਸਾਹਮਣੇ ਆਇਆ ਹੈਗਾ।